ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਸੂਬੇ ਦੀਆਂ 5 ਰਾਜ ਸਭਾ ਸੀਟਾਂ ਦੇ ਵਾਸਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੇ ਬਾਰੇ ਬੇਸ਼ੱਕ ਕੁਝ ਸਪਸ਼ਟ ਨਹੀਂ ਹੋ ਸਕਿਆ, ਪਰ ਅੱਜ ਆਖਰੀ ਦਿਨ ਹੈ ਨਾਮਜ਼ਦਗੀਆਂ ਭਰਨ ਦਾ। 24 ਮਾਰਚ ਤੱਕ ਨਾਂ ਵਾਪਸ ਲਏ ਜਾ ਸਕਣਗੇ। ਵੋਟਾਂ 31 ਮਾਰਚ ਨੂੰ ਪੈਣਗੀਆਂ। ਸੂਬੇ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਬਾਰੇ ਕਈ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਨੇ। ਨਵੀਂ ਸਰਕਾਰ ਬਣਨ ਤੋਂ ਤੁਰੰਤ ਬਾਅਦ 5 ਸੀਟਾਂ ਦੀ ਚੋਣ ਹੋਣੀ ਹੈ ਤੇ 4 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆ ਜਾਣੀਆਂ ਨੇ। ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਦੇ ਉੱਤੇ ਘੇਰਨ ਦੀ ਤਿਆਰੀ ਦੇ ਵਿੱਚ ਨੇ ਕਿ ਇਹ ਸੀਟਾਂ ਕਿਹਨੂੰ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਜਦੋਂ ਦਿੱਲੀ ਰਾਜ ਸਭਾ ਦੀਆਂ 3 ਸੀਟਾਂ ਦੇ ਉੱਤੇ ਉਮੀਦਵਾਰਾਂ ਦੀ ਚੋਣ ਕਰਨ ਦੇ ਵੇਲੇ 1 ਸੀਟ ਤੇ ਨੁਮਾਇੰਦਗੀ ਪੰਜਾਬ ਨੂੰ ਦੇਣ ਦੀ ਗੱਲ ਹੋਈ ਸੀ, ਪਰ ਪਾਰਟੀ ਨੇ ਸੰਜੇ ਸਿੰਘ ਤੇ 2 ਹੋਰਾਂ ਨੂੰ ਮੈਂਬਰ ਬਣਾਇਆ ਸੀਗਾ। ਜਿਹੜੇ ਵਿਰੋਧੀ ਧਿਰਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਇਹਨਾਂ ਸੀਟਾਂ ਦੇ ਉੱਤੇ ਪੰਜਾਬੀਆਂ ਦਾ ਸਿਰਫ ਹੱਕ ਬਣਦਾ। ਇਹ ਚੱਲ ਰਿਹਾ ਕਿ ਇੱਕ ਤਾਂ ਕ੍ਰਿਕਟਰ ਹਰਭਜਨ ਸਿੰਘ ਭੱਜੀ ਜਿਹੜੇ ਕਿ ਰਿਟਾਇਰਡ ਨੇ ਹੁਣ ਕ੍ਰਿਕਟ ਤੋਂ, ਉਹਨਾਂ ਨੂੰ ਰਾਜ ਸਭਾ ਲਈ ਸੰਭਾਵੀ ਰੂਪ ਦੇ ਵਿੱਚ ਮੈਂਬਰ ਬਣਾਇਆ ਜਾ ਸਕਦਾ ਹੈ। ਰਾਘਵ ਚੱਡਾ ਦਾ ਨਾਮ ਚੱਲ ਰਿਹਾ ਜਿਹੜੇ ਕਿ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਨੇ। ਸੰਦੀਪ ਪਾਠਕ ਇਹ IIT ਦੇ ਪ੍ਰੋਫੈਸਰ ਨੇ, ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਢਾਂਚਾ ਕ੍ਰੀਏਟ ਕੀਤਾ, ਉਸ ਢਾਂਚੇ ਨੂੰ ਬਣਾਉਣ ਦੇ ਪਿੱਛੇ ਸੰਦੀਪ ਪਾਠਕ ਹੋਰਾਂ ਦਾ ਬਹੁਤ ਵੱਡਾ ਇੱਕ ਹੱਥ। ਇਸ ਢਾਂਚੇ ਨੂੰ ਬਣਾਉਣ ਤੇ ਇਹਨੂੰ ਚਲਾਉਣ ਦੇ ਪਿੱਛੇ ਬਹੁਤ ਵੱਡਾ ਹੱਥ ਹੈ। ਇਸ ਵੇਲੇ ਜਿਹੜੇ ਵਿਰੋਧੀ ਆਗੂ ਨੇ ਸਾਰੇ ਸਿਰਫ ਵਿਰੋਧ ਨਹੀਂ ਕਰ ਰਹੇ, ਬਲਕਿ ਕੁਝ ਸਰਕਾਰ ਦੇ ਫੈਸਲਿਆਂ ਨੂੰ ਸਹੀ ਵੀ ਦਰਸਾ ਰਹੇ ਨੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਭਗਵੰਤ ਮਾਨ ਹੋਰਾਂ ਨੂੰ ਮਿਲੀ ਆਜ਼ਾਦਾਨਾ ਕਮਾਨ ਨੂੰ ਪੰਜਾਬ ਲਈ ਸ਼ੁਭ ਸ਼ਗਨ ਦੱਸਿਆ। ਸੁਨੀਲ ਜਾਖੜ ਹੋਰਾਂ ਨੇ ਇੱਕ ਟਵੀਟ ਕਰਕੇ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ। ਜਾਖੜ ਹੋਰਾਂ ਨੇ ਕਿਹਾ ਕਿ ਭਗਵੰਤ ਮਾਨ ਹੋਰਾਂ ਦੇ ਹੱਥ ਕਮਾਨ ਹੋਣੀ ਚੰਗੀ ਸ਼ੁਰੂਆਤ ਹੈ। ਇਹ ਪੰਜਾਬ ਲਈ ਬਿਹਤਰ ਹੋਊਗਾ ਕਿ ਜਿਨ੍ਹਾਂ ਲੋਕਾਂ ਨੇ ਆਪ ਨੂੰ ਜਿਤਾਇਆ ਉਹੀ ਲੋਕ ਪੰਜਾਬ ਲਈ ਫੈਸਲੇ ਲੈਣਗੇ। ਸੁਨੀਲ ਜਾਖੜ ਹੋਰਾਂ ਨੇ ਇਹ ਕਿਹਾ ਕਿ ਚੰਗਾ ਹੈ ਕਿ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਖੁਦ ਮੁਖਤਿਆਰੀ ਮਿਲ ਗਈ ਹੈ ਤੇ ਇਹਦੇ ਨਾਲ ਪੰਜਾਬ ਦੀ ਬਿਹਤਰੀ ਦੀ ਆਸ ਵੀ ਕੀਤੀ ਜਾ ਸਕਦੀ ਹੈ। ਔਰ ਸੁਨੀਲ ਜਾਖੜ ਹੋਰਾਂ ਨੇ ਇਹ ਵੀ ਗੱਲ ਜਿਹੜੀ ਕਹੀ ਆ ਕਿ ਸ਼ੁਰੂਆਤ ਠੀਕ ਹੋਈ ਹੈ ਤੇ ਅੱਗੇ ਆਪ ਸਰਕਾਰ ਦੇ ਕੰਮਕਾਰ ਤੋਂ ਪਤਾ ਲੱਗੇਗਾ। ਔਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਰਵਿੰਦ ਕੇਜਰੀਵਾਲ ਨੇ ਆਨਲਾਈਨ ਜਿਹੜਾ ਉਹ ਸੰਬੋਧਨ ਕੀਤਾ, ਉਸ ਤੋਂ ਬਾਅਦ ਇਹ ਟਿੱਪਣੀ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਹੋਰਾਂ ਨੂੰ ਇੱਕ ਕਿਸਮ ਦੇ ਨਾਲ ਪੰਜਾਬ ਦੀ ਸਮੁੱਚੀ ਪਾਵਰ ਦਿੱਤੀ ਹੈ। ਇਹ ਕਿਹਾ ਕਿ ਜਿਹੜੇ ਵਿਧਾਇਕ ਨੇ ਉਹ ਦਿੱਲੀ ਨਾ ਆਉਣ, ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ ਤੇ ਫੈਸਲੇ ਹਰੇਕ ਕਿਸਮ ਦੇ ਉਹੀ ਲੈਣਗੇ ਪੰਜਾਬ ਤੋਂ। ਤੇ ਜੇ ਫੈਸਲਿਆਂ ਦੀ ਗੱਲ ਆਈ ਆ ਤਾਂ ਇੱਕ ਫੈਸਲਾ ਜਿਹੜਾ ਜਿਹਦੀ ਉਮੀਦ ਕੀਤੀ ਜਾਂਦੀ ਸੀ ਕਿ ਸਰਕਾਰ ਲਊਗੀ, ਉਹ ਫੈਸਲਾ ਲਗਭਗ ਹੋਣ ਜਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਿਧਾਇਕ ਇੱਕ ਪੈਨਸ਼ਨ ਸੰਬੰਧੀ ਫੈਸਲਾ ਲੈ ਸਕਦੀ ਹੈ, ਲੈਣ ਜਾ ਰਹੀ ਹੈ। ਸਾਬਕਾ ਵਿਧਾਇਕਾਂ ਨੂੰ ਹਰ ਟਰਮ ਦੀ ਮਿਲਦੀ ਵਾਧੂ ਪੈਨਸ਼ਨ ਜਿਹੜੀ ਉਹ ਬੰਦ ਕੀਤੀ ਜਾਊਗੀ। ਭਾਵ ਕਿ ਜਿਹੜੇ ਪਿਛਲੇ ਦਿਨਾਂ ਤੋਂ ਚੱਲਦਾ ਰਿਹਾ ਕਿ ਕੋਈ 5 ਪੈਨਸ਼ਨਾਂ ਲੈ ਰਿਹਾ, ਕੋਈ 6 ਪੈਨਸ਼ਨਾਂ ਲੈ ਰਿਹਾ, ਕੋਈ 4 ਪੈਨਸ਼ਨਾਂ ਲੈ ਰਿਹਾ, 5.25 ਲੱਖ ਰੁਪਈਆ, 3.25 ਲੱਖ ਰੁਪਈਆ ਪੈਨਸ਼ਨ ਦੇ ਰੂਪ ਦੇ ਵਿੱਚ ਹੀ ਤੁਰਿਆ ਜਾਂਦਾ। ਇਹ ਹੁਣ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਹੋਊਗਾ। ਸੰਭਾਵੀ ਰੂਪ ਦੇ ਵਿੱਚ 23 ਮਾਰਚ ਜਿਹੜਾ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਸ਼ਹੀਦੀ ਦਿਨ ਹੈ, ਉਸ ਦਿਨ ਇਹ ਫੈਸਲਾ ਜਿਹੜਾ ਉਹਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਰ ਸਕਦੇ ਆ। ਜਿਹੜਾ ਇੱਕ ਵਿਧਾਇਕ ਹੈ ਉਹਨੂੰ ਪੈਨਸ਼ਨ ਦੇ ਰੂਪ ਦੇ ਵਿੱਚ 75,150 ਰੁਪਈਏ ਪੈਨਸ਼ਨ ਮਿਲਦੀ ਹੈ। 2 ਵਾਰੀ ਕੋਈ ਵਿਧਾਇਕ ਰਹਿ ਜਾਂਦਾ ਤਾਂ ਉਹਦੀ ਪੈਨਸ਼ਨ 1.25 ਲੱਖ ਰੁਪਈਆ ਹੋ ਜਾਂਦੀ ਹੈ। ਹਰੇਕ ਟਰਮ ਦੇ ਨਾਲ 50,000 ਰੁਪਈਆ ਵਾਧੂ ਜੁੜਦਾ ਜਾਂਦਾ, ਜਿਹੜਾ ਕਿ 66% ਬਣਦਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਕਿ ਉਹ ਪੈਨਸ਼ਨ ਨਹੀਂ ਲੈਣਗੇ, ਪਰ ਉਹ 10 ਵਾਰੀ ਵਿਧਾਇਕ ਹੋਣ ਕਰਕੇ 5.25 ਲੱਖ ਰੁਪਈਆ ਪੈਨਸ਼ਨ ਉਹਨਾਂ ਦੀ ਬਣਦੀ ਹੈ। ਕਿਉਂਕਿ ਅੰਦਰੋਂ ਕੁਝ ਗੱਲ ਨਿਕਲ ਆਉਂਦੀ ਆ ਜਿਹਦੇ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਫੈਸਲਾ ਲਿਆ ਕਿ ਇਦੋਂ ਪਹਿਲਾਂ ਕਿ ਉਹਨਾਂ ਦੇ ਉੱਤੇ ਗਾਜ ਇਹ ਡਿੱਗੇ ਕਿ ਸਭ ਤੋਂ ਵੱਧ ਪੈਨਸ਼ਨ ਉਹਨਾਂ ਨੂੰ ਮਿਲਦੀ ਆ,
ਉਹਨਾਂ ਨੇ ਕਹਿਤਾ ਐਤਕੀ ਇਸ ਵਾਰੀ ਦੀ ਪੈਨਸ਼ਨ ਮੈਂ ਨਹੀਂ ਲੈਣੀ ਤੇ ਇਹ ਜਿਹੜਾ ਬੱਚਿਆਂ ਦੇ ਉੱਤੇ ਖਰਚਾ, ਬੱਚਿਆਂ ਦੀ ਵਿੱਦਿਆ ਤੇ ਖਰਚਿਆ ਜਾਵੇ।